व्यूअर्स वेलकम बैक टू प्रोग्राम। सो हुण आपां गलबात करन जा रहे हैं कि किस तरह इस्लामाबाद विचली अमरीकन अंबैसी वालों पाकिस्तान दे प्राइम मिनिस्टर इमरान खान के खिलाफ एक रीट्वीट बड़ा चर्चा का जिहड़ा विषय बनया होया है। पाकिस्तान सरकार वालों इसकी जिहड़ी निखेधी की गई है, जदों कि अमरीकन जिहड़ी अंबैसी वालों इस संबंधी जिहड़ी माफ़ी मंगी गई है। सो ये सारा माजरा की है, इस बारे आपां डॉक्टर साहब कोलों उन्हां दे विचार जान लगे हाँ। सो असीं चाहांगे कि तुसीं साडे नाल इस तरह ही बने रहना। देखण सुनने तुहाडा सब दा बहुत बहुत शुक्रिया जी। डॉक्टर साहब की कहना चाहोगे? देखो ਜਿਹੜੀਆਂ ਐਮਬੈਸੀਜ਼ ਹੁੰਦੀਆਂ ਨੇ ਜਾਂ ਜਿਹੜਾ ਸਾਰਾ ਇਹ ਕਨਸੈਪਟ ਹੈ ਦੁਨੀਆ 'ਚ ਜਦੋਂ ਅਜੇ ਸੋ ਕਾਲਡ ਇਸ ਕਿਸਮ ਦੇ ਜਮਹੂਰੀ ਮਾਡਲ ਨਹੀਂ ਸੀ ਕਿ ਮੁਲਕਾਂ ਦੀਆਂ ਐਮਬੈਸੀਆਂ ਪ੍ਰੋਪਰ ਔਰ ਉਹਨਾਂ ਦੀ ਇਮਿਊਨਿਟੀ ਇਸ ਕਿਸਮ ਦੀ ਹੁੰਦੀ ਸੀ। ਬਿਲਕੁਲ ਈਵਨ ਜੰਗ ਦੇ ਮੈਦਾਨ ਦੇ ਵਿੱਚ ਵੀ ਜਦੋਂ ਕੋਈ ਦੂਤ ਸਾਡੀ ਉਸ ਕਾਮਨ ਜ਼ਬਾਨ 'ਚ ਕਹਿੰਦੇ ਸੀ ਕੋਈ ਦੁਸ਼ਮਣ ਦਾ ਸੁਨੇਹਾ ਲੈ ਕੇ ਦੋ ਫੌਜਾਂ ਲੜ ਰਹੀਆਂ ਨੇ ਔਰ ਜੇ ਉਹਨਾਂ ਨੇ ਕੋਈ ਆਫਰ ਕਰਨੀ ਹੈ ਪਹਿਲਾਂ ਲੜਨ ਤੋਂ ਪਹਿਲਾਂ ਵੀ ਉਹ ਆਂਦਾ ਸੀ ਉਹਨਾਂ ਦਾ ਕਿ ਜੀ ਆਹ ਸਾਡੀਆਂ ਸ਼ਰਤਾਂ ਮੰਨ ਲਓ ਜਾਂ ਆਹ ਸਾਡੇ ਹਵਾਲੇ ਕਰ ਦਿਓ। ਬਿਲਕੁਲ। ਔਰ ਇਹ ਇੱਕ ਟ੍ਰੈਡੀਸ਼ਨ ਸੀ ਕਿ ਇਹਦੇ ਬਾਵਜੂਦ ਕਿ ਉਹ ਜੰਗ ਦੇ ਵੱਲ ਜਾ ਰਹੇ ਹੁੰਦੇ ਸੀ ਉਹਦਾ ਜਿਹੜਾ ਲੈ ਕੇ ਆਇਆ ਮੈਸੇਂਜਰ ਹੈ, ਦੂਤ ਹੈ, ਐਂਬੈਸਡਰ ਹੈ, ਉਹਦਾ ਕੋਈ ਵਾਲ ਵਿੰਗਾ ਨਹੀਂ ਸੀ ਕਰਦਾ। ਉਹਨੂੰ ਰਿਸਪੈਕਟ ਦੇ ਨਾਲ ਜਿਹੜਾ ਉਹ ਲਿਆਂਦਾ ਜਾਂਦਾ ਸੀ, ਉਹਨੂੰ ਰਿਸਪੈਕਟ ਨਾਲ ਵਾਪਸ ਪਹੁੰਚਾਇਆ ਜਾਂਦਾ ਸੀ। ਸੋ ਇਹ ਜਦੋਂ ਦੁਨੀਆ 'ਚ ਖਾਸ ਤੌਰ 'ਤੇ ਯੂਨਾਈਟਿਡ ਨੇਸ਼ਨਸ ਹੋਣ ਦੇ ਵਿੱਚ ਆਈ ਸੈਕੰਡ ਵਰਲਡ ਵਾਰ ਤੋਂ ਬਾਅਦ ਲੀਗ ਆਫ ਨੇਸ਼ਨਸ ਦਾ ਅੱਗੇ ਕਨਸੈਪਟ ਤੁਰਿਆ ਔਰ ਉਹਦੇ 'ਚ ਇਹ ਹੋਇਆ ਕਿ ਵੀ ਦੁਨੀਆ ਦੇ ਸਾਰੇ ਨੇਸ਼ਨਸ ਇੱਕ ਦੂਜੇ ਦੇ ਨਾਲ ਜਿਹੜਾ ਉਹ ਆਪਣੀਆਂ ਐਮਬੈਸੀਜ਼ ਉਹਨਾਂ ਨੇ ਖੋਲੀਆਂ। ਵੀਜ਼ਿਆਂ ਦਾ ਸਿਸਟਮ ਵੀ ਆ ਗਿਆ ਕਿਉਂਕਿ ਬਾਰਡਰ ਡਿਮਾਰਕੇਟਡ ਹੋਏ। ਲੇਕਿਨ ਇਹਦੇ 'ਚ ਇਹ ਵੀ ਰੱਖਿਆ ਗਿਆ ਕਿ ਜਿਹੜੀ ਵੀ ਐਮਬੈਸੀ ਕਿਸੇ ਦੀ ਕਿਸੇ ਮੁਲਕ 'ਚ ਹੈ ਉਹ ਆਪਣੇ ਨੇਸ਼ਨ ਦੀ ਰਿਪਰੈਜ਼ੈਂਟੇਸ਼ਨ ਕਰਦੀ ਹੈ ਉਸ ਨੇਸ਼ਨ ਦੇ ਵਿੱਚ ਜਿੱਥੇ ਉਹਨਾਂ ਦੀ ਐਮਬੈਸੀ ਹੈ। ਉਹਨਾਂ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਉਹ ਦਖਲ ਅੰਦਾਜ਼ੀ ਨਹੀਂ ਕਰ ਸਕਦੀ, ਨਾ ਹੀ ਉਹਨਾਂ ਦੇ ਸ਼ਹਿਰੀਆਂ ਦੇ ਨਾਲ ਕੋਈ ਇਸ ਕਿਸਮ ਦੀ ਇੰਟਰੈਕਸ਼ਨ ਕਰ ਸਕਦੀ ਹੈ ਜਿਹਦੇ ਥੱਲੇ ਉਹਨਾਂ ਸਿਟੀਜ਼ਨਸ ਦੇ ਆਪਣੇ ਰਾਈਟਸ ਵਾਇਓਲੇਟ ਹੁੰਦੇ ਹੋਣ। ਜਿਵੇਂ ਇੱਥੇ ਸਾਡੇ ਨਾਲ ਕਰਦੇ ਨੇ ਇੰਡੀਅਨ ਕਿ ਜੀ ਵੀਜ਼ਾ ਨਹੀਂ ਦੇਣਾ ਹੈ, ਪਾਸਪੋਰਟ ਨਹੀਂ ਦੇਣਾ ਹੈ, ਗੁਰਦੁਆਰਿਆਂ 'ਚ ਜਿਹੜਾ ਉਹ ਬੰਦੇ ਆਪਣੇ ਫਿੱਟ ਕੀਤੇ ਹੋਏ ਨੇ ਆਰਗੇਨਾਈਜ਼, ਇਹ ਸਭ ਅਗੇਂਸਟ ਦਾ ਲਾਅ ਹੈ ਜਿਹੜਾ ਇਹ ਸਾਰੇ ਜਿਹੜੇ ਨੇ। ਔਰ ਜੇ ਇਸ ਕਿਸਮ ਦਾ ਕੋਈ ਬੰਦਾ ਪਾਇਆ ਜਾਂਦਾ ਜਾਂ ਫੜਿਆ ਜਾਂਦਾ ਇਹ ਹੱਕ ਹੁੰਦਾ ਉਸ ਮੁਲਕ ਦਾ ਕਿ ਉਹਨੂੰ ਪਰਸੋਨਾ ਨਾਨ ਗ੍ਰੇਟਾ ਕਿ ਬਈ ਇਹ ਬੰਦਾ ਇੱਥੇ ਨਹੀਂ ਚਾਹੀਦਾ। ਔਰ ਵਿਦਨ 24 ਆਵਰਸ ਕਈ ਵਾਰੀ ਵਿਦਨ 2 ਆਵਰਸ ਹੁੰਦਾ ਪੈਕ ਕਰੋ ਨਿਕਲੋ। ਉਹਨਾਂ ਤੇ ਮੁਕੱਦਮਾ ਨਹੀਂ ਚੱਲ ਸਕਦਾ ਕਿਉਂਕਿ ਇਹ ਜਿਹੜੀ ਇਮਿਊਨਿਟੀ ਹੈ ਇਹ ਉਹਨਾਂ ਨੂੰ ਹਾਸਲ ਹੈ ਕਿ ਵੀ ਕੋਈ ਵੀ ਜਿਹੜਾ ਉਹ ਇਸ ਕੰਮ ਦੇ ਲਈ ਜੇ ਕਰਦਾ ਤੇ ਉਹ ਜਿਹੜਾ ਉਸ ਦੇ ਉੱਤੇ ਮੁਕੱਦਮਾ ਨਹੀਂ। ਹੁਣ ਹਾਲਾਂ ਜਦੋਂ ਇੱਕ ਦੋ ਕੇਸ ਇਦਾਂ ਦੇ ਹੋਏ ਇੰਗਲੈਂਡ ਦੇ ਵਿੱਚ ਜਾਂ ਕਿਸੇ ਹੋਰ ਯੂਰਪੀਅਨ ਕੰਟਰੀ 'ਚ ਕਿ ਕਿਸੇ ਡਿਪਲੋਮੈਟ ਦੀ ਗੱਡੀ ਥੱਲੇ ਆ ਕੇ ਕੋਈ ਮਰ ਗਿਆ, ਉਹ ਸ਼ਰਾਬੀ ਸੀ ਚਲਾਉਣ ਵਾਲਾ, ਉਹ ਭਾਵੇਂ ਉਹਨੂੰ ਉਹਨਾਂ ਨੇ ਭੇਜ ਦਿੱਤਾ ਪਰਸੋਨਾ ਨਾਨ ਗ੍ਰੇਟਾ ਕਰਕੇ, ਪਰ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹਨੂੰ ਹੁਣ ਪਰਮਿਸ਼ਨ ਦਿਓ ਕਿ ਇਹਨੂੰ ਅਸੀਂ ਟਰਾਇਲ 'ਚ ਕਰੀਏ। ਉਹ ਇੱਕ ਦੋ ਕੇਸਾਂ 'ਚ ਹੋਇਆ ਔਰ ਬਾਅਦ 'ਚ ਹਾਲਾਂਕਿ ਕਈ ਵਾਰੀ ਉਹ ਹਲਕੀ ਜਿਹੀ ਸਜ਼ਾ ਦੇ ਕੇ ਛੱਡ ਦਿੰਦੇ ਨੇ। ਪਰ ਇਹ ਇੱਕ ਚੰਗਾ ਸਿਸਟਮ ਹੈ, ਪਰ ਇਹਨੂੰ ਕਿਵੇਂ ਵਾਇਓਲੇਟ ਕੀਤਾ ਜਾਂਦਾ ਜਿਵੇਂ ਅਸੀਂ ਇੰਡੀਅਨ ਐਮਬੈਸੀ ਦੇ ਹਵਾਲੇ ਨਾਲ ਗੱਲ ਕੀਤੀ ਹੈ ਐਮਬੈਸੀਜ਼ ਅਰਾਊਂਡ ਦਾ ਗਲੋਬ ਕਿ ਕਿਵੇਂ ਸਿੱਖਾਂ ਨੂੰ ਜਿਹੜੇ ਸਿੱਖ ਇੰਡੀਅਨ ਸਿਟੀਜ਼ਨ ਨਹੀਂ ਨੇ ਬਹੁਤ ਸਾਰੇ ਹੁਣ ਉਹਨਾਂ ਦੇ ਮਾਮਲਿਆਂ 'ਚ ਦਖਲਅੰਦਾਜ਼ੀ ਕਰਦੇ ਨੇ, ਉਹਨਾਂ ਨੂੰ ਹਰਾਸ ਕਰਦੇ ਨੇ, ਉਹਨਾਂ ਦੀ ਜਸੂਸੀ ਕਰਦੇ ਨੇ। ਔਰ ਜਿਹੜੀ ਘਟਨਾ ਇਸ ਵੇਲੇ ਪਾਕਿਸਤਾਨ 'ਚ ਹੀ ਨਹੀਂ ਮੈਂ ਸਮਝਦਾ ਵੀ ਇਹ ਅਮਰੀਕਾ ਦੇ ਲਿਹਾਜ਼ ਨਾਲ ਜਦੋਂ ਕਿ ਖਾਸ ਤੌਰ 'ਤੇ ਇਹਨਾਂ ਦਾ ਆਪਣਾ ਸਿਸਟਮ ਇਸ ਵੇਲੇ ਫਸਿਆ ਹੋਇਆ ਕੰਟਰੋਵਰਸੀ 'ਚ ਇੱਕ ਬੜੀ ਸ਼ਰਮਨਾਕ ਘਟਨਾ ਹੈ ਕਿ ਜਿਹੜੀ ਅਮਰੀਕਾ ਦੀ ਐਮਬੈਸੀ ਪਾਕਿਸਤਾਨ 'ਚ ਹੈ ਇਸਲਾਮਾਬਾਦ ਦੇ ਵਿੱਚ ਉਹ ਕਿਵੇਂ ਆਪਣਾ ਇਸ ਸਾਰੇ ਦਾ ਹਿੱਸਾ ਬਣਦੀ ਹੈ ਜਿਹਦੇ 'ਚੋਂ ਦੋ ਗੱਲਾਂ ਪਹਿਲਾਂ ਮੈਂ ਐਗਜ਼ੈਕਟ ਗੱਲ ਕਰਨ ਤੋਂ ਹਾਲਾਂਕਿ ਉਹਨਾਂ ਨੇ ਕੋਈ ਆਪਣੇ ਤੌਰ 'ਤੇ ਤਾਂ ਨਹੀਂ ਹੈ ਕਿ ਕੋਈ ਕਮੈਂਟ ਸਾਹਮਣੇ ਆਇਆ ਪਰ ਆਲਰੇਡੀ ਵਾਸ਼ਿੰਗਟਨ ਪੋਸਟ ਦੇ ਵਿੱਚ ਦੇ ਇੱਕ ਆਰਟੀਕਲ ਦੇ ਹਵਾਲੇ ਨਾਲ ਪਾਕਿਸਤਾਨ ਪੀਪਲਜ਼ ਪਾਰਟੀ ਦੇ ਐਹਸਨ ਇਕਬਾਲ ਨੇ ਜਿਹੜਾ ਉਹਨੂੰ ਕੋਟ ਕਰਕੇ ਟਵੀਟ ਕੀਤਾ ਤੇ ਕਿਉਂਕਿ ਉੱਥੇ ਸਿਆਸੀ ਪਾਰਟੀਆਂ ਇਸ ਵੇਲੇ ਪਾਕਿਸਤਾਨ ਪੀਪਲਜ਼ ਪਾਰਟੀ ਹੈ ਜਾਂ ਮੁਸਲਿਮ ਲੀਗ ਹੈ ਨਵਾਜ਼ ਸ਼ਰੀਫ ਦੀ ਪਾਰਟੀ ਜਾਂ ਦੂਸਰੀਆਂ ਧਿਰਾਂ ਨੇ ਉਹਨਾਂ ਨੇ ਪੂਰਾ ਇੱਕ ਕੈਂਪੇਨ ਸ਼ੁਰੂ ਕੀਤਾ ਹੋਇਆ ਇਮਰਾਨ ਖਾਨ ਦੇ ਖਿਲਾਫ ਔਰ ਉਹਨਾਂ ਨੂੰ ਉਹ ਜਿਹੜਾ ਬੜੇ ਗਲਤ ਲਫ਼ਜ਼ਾਂ ਦੇ ਨਾਲ ਐਡਰੈਸ ਕਰਦੇ ਨੇ। ਉਹਦੇ 'ਚ ਆਪੋਜੀਸ਼ਨ ਪਾਰਟੀਆਂ ਆਪਣਾ ਕੰਮ ਕਰਦੀਆਂ ਨੇ ਲੇਕਿਨ
ਹੁਣ ਉਸ ਆਰਟੀਕਲ ਨੂੰ ਆਧਾਰ ਬਣਾ ਕੇ ਐਸਐਨ ਇਕਬਾਲ ਨੇ ਇਮਰਾਨ ਖਾਨ ਦੇ ਲਈ ਵੀ ਉਹੀ ਲਫ਼ਜ਼ ਇਸਤੇਮਾਲ ਕੀਤੇ ਜੀ ਜਿਹੜੇ ਵਾਸ਼ਿੰਗਟਨ ਪੋਸਟ ਨੇ ਟਰੰਪ ਦੇ ਬਿਹੇਵੀਅਰ ਦੇ ਲਈ ਕੀਤੇ ਕਿ ਭਾਈ ਇਹ ਜਿਹੜੀ ਹੈ ਇਸ ਦੇ ਨਾਲ ਜਿਹੜਾ ਉਹ ਕੀ ਬਣ ਰਿਹਾ ਕਿੱਧਰ ਨੂੰ ਜਾ ਰਿਹਾ, ਮੈਂ ਉਹ ਜ਼ਿਕਰ ਕਰਾਂਗਾ ਵੇਰਵੇ ਨਾਲ। ਜੀ ਹੁਣ ਜਿਹੜਾ ਯੂਐਸ ਐਮਬੈਸੀ ਇਸਲਾਮਾਬਾਦ 'ਚ ਹੈ ਉਹਨਾਂ ਦੇ ਪ੍ਰੋਪਰ ਆਥੋਰਾਈਜ਼ਡ ਟਵਿੱਟਰ ਹੈਂਡਲ ਤੋਂ ਉਹੀ ਟਵੀਟ ਜਿਹੜਾ ਐਸਐਨ ਇਕਬਾਲ ਨੇ ਵਾਸ਼ਿੰਗਟਨ ਪੋਸਟ ਦੀ ਕੋਟ ਔਰ ਉਹਦੇ ਨਾਲ ਆਪਣਾ ਜਿਹੜਾ ਉਹ ਜੜ ਕੇ ਕੋਕਾ ਜਿਹੜਾ ਆਪੋਜੀਸ਼ਨ ਦੇ ਨਾਂ ਥੱਲੇ ਜਿਹੜਾ ਛੱਡਿਆ ਉਹੀ ਅਮਰੀਕਨ ਐਮਬੈਸੀ ਨੇ ਅੱਗੋਂ ਰੀਟਵੀਟ ਕੀਤਾ। ਹੁਣ ਇੱਕ ਇਹ ਨਹੀਂ ਹੈ ਕਿ ਵੀ ਇਹ ਕੋਈ ਫੌ ਪਾ ਹੈ ਜਿਹਨੂੰ ਕਿਹਾ ਜਾਂਦਾ ਹੈ ਜਾਂ ਕੋਈ ਇਹ ਫਰੂਡੀਅਨ ਸਲਿਪ ਬੋਲਣ ਵੇਲੇ ਕਹੀ ਜਾਂਦੀ ਹੈ ਫੌ ਪਾ। ਇਹ ਮੈਂ ਸਮਝਦਾ ਹਾਂ ਕਿ ਪਾਕਿਸਤਾਨ ਨੂੰ ਔਰ ਪਾਕਿਸਤਾਨ ਦੀ ਹਿਊਮਨ ਰਾਈਟਸ ਮਿਨਿਸਟਰ ਸ਼੍ਰੀ ਮਜ਼ਾਰੀ ਉਹਨਾਂ ਨੇ ਵੀ ਰਿਐਕਟ ਕੀਤਾ ਔਰ ਉਹਨਾਂ ਦੇ ਦੂਸਰੇ ਜਿਹੜੇ ਨੇ ਸ਼ਾਹਬਾਜ਼ ਗਿੱਲ ਜਿਹੜੇ ਪੋਲੀਟੀਕਲ ਕਮਿਊਨੀਕੇਸ਼ਨ ਦੇ ਨੇ ਸਪੈਸ਼ਲ ਅਸਿਸਟੈਂਟ ਪ੍ਰਾਈਮ ਮਿਨਿਸਟਰ ਦੇ ਉਹਨਾਂ ਨੇ ਵੀ ਕੀਤਾ ਕਮੈਂਟ। ਲੇਕਿਨ ਮੈਂ ਸਮਝਦਾ ਵੀ ਇਹ ਮਾਈਲਡ ਹੈ ਇਹਨਾਂ ਦਾ ਰਿਐਕਸ਼ਨ ਜੋ ਬਿਆਨਬਾਜ਼ੀ ਹੈ। ਇਹਨਾਂ ਨੂੰ ਇਸ ਦੇ ਉੱਤੇ ਫੌਰਨ ਜਿਹੜਾ ਅਮਰੀਕਨ ਐਮਬੈਸੀ ਨੇ ਅਪੋਲੋਜਾਈਜ਼ ਕੀਤਾ। ਉਹਨਾਂ ਨੇ ਕਿਹਾ ਜੀ ਨਹੀਂ ਇਹ ਜਿਹੜਾ ਉਹ ਲੈਪਸ ਹੋ ਗਿਆ ਫਲਾਣਾ, ਪਰ ਮੈਂ ਸਮਝਦਾ ਵੀ ਇਹ ਲੈਪਸ ਨਹੀਂ ਹੈ। ਇਹ ਦੋ ਗੱਲਾਂ ਸਾਬਤ ਕਰਦਾ ਹੈ। ਇੱਕ ਤੇ ਜਿਸ ਮੁਲਕ ਦੇ ਵਿੱਚ ਤੁਸੀਂ ਬੈਠੇ ਹੋ ਉਹਦੀ ਇਲੈਕਟਿਡ ਹਕੂਮਤ ਦੇ ਜਿਹੜੇ ਹੈਡ ਆਫ ਸਟੇਟ ਨੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਪ੍ਰਤੀ ਤੁਹਾਡੀ ਕੀ ਰਾਏ। ਇਹਦਾ ਮਤਲਬ ਤੁਹਾਨੂੰ ਉੱਥੇ ਠਹਿਰਨ ਦਾ ਜਾਂ ਰਹਿਣ ਦਾ ਹੱਕ ਨਹੀਂ ਹੈ ਕਿਉਂਕਿ ਜੇ ਤੁਸੀਂ ਇਵੇਂ ਸੋਚਦੇ ਹੋ। ਦੂਸਰਾ, ਕਿਉਂਕਿ ਆਲਰੇਡੀ ਪਾਕਿਸਤਾਨ ਦੀ ਆਪੋਜੀਸ਼ਨ ਪਾਰਟੀ ਕੀ ਕਹਿੰਦੇ, ਉਹ ਪਾਕਿਸਤਾਨ ਦੇ ਸ਼ਹਿਰੀ ਨੇ, ਉਹਨਾਂ ਨੇ ਆਪ ਪਰ ਜੇ ਤੁਸੀਂ ਉਹਨਾਂ ਦੀ ਗੱਲ ਨੂੰ ਅੱਗੋਂ ਪ੍ਰਮੋਟ ਕਰਦੇ ਹੋ ਫਿਰ ਇਹ ਹੈ ਵੀ ਤੁਸੀਂ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੇ ਹੋ, ਜਿਹੜਾ ਕਿ ਮੈਂ ਸਮਝਦਾ ਅਗੇਨ ਪਾਕਿਸਤਾਨ ਦੀ ਹਕੂਮਤ ਨੂੰ ਇਹ ਕਹਿਣਾ ਚਾਹੀਦਾ ਹੈ ਵੀ ਤੁਹਾਡੀ ਇਹ ਅਪੋਲੋਜੀ ਜੋ ਤੁਸੀਂ ਕਹੀ ਹੈ ਸਾਨੂੰ ਮਨਜ਼ੂਰ ਨਹੀਂ ਹੈ। ਆਇਡੈਂਟੀਫਾਈ ਕਰੋ ਵੀ ਇਹ ਕਿਹਨੇ ਕਮੈਂਟ ਕੀ, ਕਿਉਂਕਿ ਹੈਕ ਤਾਂ ਹੋਇਆ ਨਹੀਂ, ਇੱਕ ਤਾਂ ਹੁੰਦਾ ਨਾ ਹੈਕ ਹੋ ਗਿਆ ਤੁਹਾਡਾ ਅਕਾਊਂਟ, ਔਰ ਜਿਹੜਾ ਵੀ ਹੈ ਉਹਦਾ ਨਾਂ ਦਿਓ ਔਰ ਉਹਨੂੰ ਪਰਸੋਨਾ ਨਾਨ ਗ੍ਰੇਟਾ ਕਿ ਬਈ ਅਨਵਾਂਟਡ ਹੈ ਕਰਕੇ ਉਹਨੂੰ ਵਿਦਨ ਆਵਰਸ ਜਿਹੜਾ ਉੱਥੋਂ ਬਾਹਰ ਕੱਢੋ। ਇਹ ਰਿਸਪੌਂਸ ਹੋਣਾ ਚਾਹੀਦਾ ਹੈ। ਔਰ ਇਸ ਤੋਂ ਬਿਨਾਂ ਜਸਟ ਇਹ ਤਾਂ ਫॉर ਗ੍ਰਾਂਟਡ ਲੈਣ ਵਾਲੀ ਗੱਲ ਹੈ। ਔਰ ਹੁਣ ਮੈਂ ਐਗਜ਼ੈਕਟਲੀ ਗੱਲ ਕਰਦਾ ਕਿ ਭਾਈ ਇਹਨੇ ਐਸਐਨ ਇਕਬਾਲ ਨੇ ਜਿਹੜਾ ਸਕਰੀਨਸ਼ਾਟ ਉਹਦਾ ਪੋਸਟ ਕੀਤਾ ਵਾਸ਼ਿੰਗਟਨ ਪੋਸਟ ਦੇ ਆਰਟੀਕਲ ਦਾ, ਔਰ ਉਹਦੇ 'ਚ ਜਿਹੜਾ ਉਹਦਾ ਕਮੈਂਟ ਸੀ ਜਿਹਦੇ 'ਚ ਕਿ ਵਾਸ਼ਿੰਗਟਨ ਪੋਸਟ ਨੇ ਤੇ ਇਹ ਕਿਹਾ ਕਿ ਵੀ ਇਹ ਜਿਹੜਾ ਇਸ ਵੇਲੇ ਟਰੰਪ ਜਿਹੜਾ ਉਹ ਇਸ ਕਿਸਮ ਦਾ ਬਣ ਗਿਆ, ਉਹਦੇ ਐਗਜ਼ੈਕਟ ਲਫ਼ਜ਼ ਨੇ ਜਿਹਦੇ 'ਚ ਉਹਨੇ ਕਿਹਾ ਕਿ ਵੀ ਦੋ ਲਫ਼ਜ਼ ਉਹਨੇ ਵਰਤੇ ਨੇ, ਡੈਮਾਗੋਗਸ ਐਂਡ ਡਿਕਟੇਟਰਸ। ਹੁਣ ਜਿਹੜਾ ਵਾਸ਼ਿੰਗਟਨ ਪੋਸਟ ਦਾ ਆਰਟੀਕਲ ਸੀ ਉਹਦਾ ਟਾਈਟਲ ਸੀ ਟਰੰਪਸ ਡਿਫੀਟ ਇਜ਼ ਏ ਬਲੋ ਫॉर द वर्ल्ड्स ਡੈਮਾਗੋਗਸ ਐਂਡ ਡਿਕਟੇਟਰਸ। ਕਿ ਜਿਹੜੀ ਟਰੰਪ ਦੀ ਹਾਰ ਹੈ ਇਹ ਇੱਕ ਵੱਡਾ ਝਟਕਾ ਹੈ, ਇੱਕ ਮੁੱਕਾ ਵੱਜਣਾ ਹੈ ਦੁਨੀਆ ਦੇ ਡਿਕਟੇਟਰਾਂ ਨੂੰ ਵੀ ਔਰ ਡੈਮਾਗੋਗ ਹੁੰਦੇ ਨੇ ਜਿਹਦੇ 'ਚ ਤੁਸੀਂ ਭੜਕਾਟ ਕਰਕੇ ਉਤੇਜਨਾ ਕਰਕੇ ਨੈਗੇਟਿਵਿਟੀ ਕਰਕੇ ਜਿਹੜਾ ਉਹ ਆਪਣੀ ਸਪੋਰਟ ਬਣਾਈ ਹੋਈ ਉਕਸਾਊ ਭੜਕਾਟ ਵਾਲੇ ਸ਼ੈਤਾਨੀਅਤ ਵਰਗੇ ਲਫ਼ਜ਼ ਦੁਰਵਿਹਾਰ ਤੁਸੀਂ ਵਾਲੇ ਲੋਕ ਇਕੱਠੇ ਕੀਤੇ ਨੇ। ਹੁਣ ਇਹ ਵਾਸ਼ਿੰਗਟਨ ਪੋਸਟ ਕਿਉਂਕਿ ਚੱਲ ਰਿਹਾ ਮੀਡੀਆ ਨਾਲ ਤਾਂ ਇਟ ਖੜੱਕਾ ਟਰੰਪ ਦਾ ਰਿਹਾ ਹੀ ਹੈ ਪਹਿਲੇ ਦਿਨ ਤੋਂ। ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਸ ਔਰ CNN ਇਹ ਮੁਰਲੀਆਂ ਸਫਾਂ 'ਚ ਨੇ ਜਿਨ੍ਹਾਂ ਨੂੰ ਟਰੰਪ ਹਮੇਸ਼ਾ ਫੇਕ ਨਿਊਜ਼ ਕਹਿ ਕੇ ਦਰਕਾਰ ਦਿੰਦਾ ਹੈ। ਹੁਣ ਵਾਸ਼ਿੰਗਟਨ ਪੋਸਟ ਕਹਿ ਰਿਹਾ ਹੈ ਕਿ ਵੀ ਇਹ ਜਿਹੜੀ ਡਿਫੀਟ ਹੈ ਇਹ ਦੁਨੀਆ ਦੇ ਜਿਹੜੇ ਡੈਮਾਗੋਗ ਨੇ ਔਰ ਡਿਕਟੇਟਰ ਨੇ ਉਹਨਾਂ ਦੇ ਮੂੰਹ ਤੇ ਚਪੇੜ ਹੈ। ਹੁਣ ਇਸ ਨੂੰ ਉਹਦਾ ਸਕਰੀਨਸ਼ਾਟ ਦੇ ਕੇ ਐਸਐਨ ਇਕਬਾਲ ਨਾਲ ਲਿਖ ਦਿੰਦਾ ਹੈ ਵੀ ਹੈਵ ਵਨ ਇਨ ਪਾਕਿਸਤਾਨ ਟੂ। ਤੇ ਸਾਡੇ ਕੋਲ ਪਾਕਿਸਤਾਨ 'ਚ ਵੀ ਇੱਕ ਹੈ ਡੈਮਾਗੋਗ ਔਰ ਡਿਕਟੇਟਰ, ਹੀ ਵਿਲ ਬੀ ਸ਼ੋਨ ਦਾ ਵੇ ਆਊਟ ਸੂਨ। ਕਿਉਂਕਿ ਹੁਣ ਜਿਹੜੀ ਆਪੋਜੀਸ਼ਨ ਵਾਲਿਆਂ ਦੀ ਹੈ ਉਹ ਕਹਿ ਰਹੇ ਨੇ ਜੀ ਦਸੰਬਰ ਤੱਕ ਅਸੀਂ ਜਿਹੜਾ ਰਿਜ਼ਾਈਨ ਕਰਨ ਤੇ ਮਜਬੂਰ ਕਰ ਦਿਆਂਗੇ। ਹੁਣ ਐਸਐਨ ਇਕਬਾਲ ਨੇ ਕਿਹਾ, ਮੈਂ ਸਮਝਦਾ ਵੈਸੇ ਤਾਂ ਉਹਨਾਂ ਦਾ ਵੀ ਇਸ ਪੀਰੀਅਡ 'ਚ ਜਦੋਂ ਕਿ ਜੋ ਚੱਲ ਰਿਹਾ ਹੈ ਇਸ ਕਿਸਮ ਦਾ, ਐਸਐਨ ਇਕਬਾਲ ਇਹਨਾਂ 'ਚੋਂ ਇੱਕ ਵਕੀਲ ਹੈ ਔਰ ਕਦੇ ਹਬੀਬ ਜ਼ਾਲਬ ਨੂੰ ਕੋਟ ਕਰ ਰਿਹਾ ਹੁੰਦਾ ਹੈ ਕਦੇ, ਹਾਲਾਂ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ
ਬੇਨਜ਼ੀਰ ਭੁੱਟੋ ਦੀ ਗੱਲ ਕਰਦੇ ਹਾਂ ਕਿ ਉਹਨੇ ਰਾਜੀਵ ਗਾਂਧੀ ਨਾਲ ਡੀਲ ਬਣਾਈ ਕਿ ਜੀ ਤੁਸੀਂ ਜਿਹੜਾ ਸਿਆਚਨ ਗਲੇਸ਼ੀਅਰ ਚੋਂ ਫੌਜ ਕੱਢੋ, ਔਰ ਰਾਜੀਵ ਨੇ ਕਿਹਾ ਕਿ ਜੀ ਤੁਸੀਂ ਜਿਹੜੀ ਹੈ ਇਨਸਰਜੈਂਸੀ ਨੂੰ ਖਤਮ, ਸਿੱਖ ਇਨਸਰਜੈਂਸੀ, ਸਿੱਖ ਫਰੀडम ਮੂਵਮੈਂਟ ਨੂੰ ਖਤਮ ਕਰਨ 'ਚ ਸਾਡੀ ਮਦਦ ਕਰੋ। ਤੇ ਬੇਨਜ਼ੀਰ ਭੁੱਟੋ ਨੇ ਕਿਹਾ ਜੀ ਅਸੀਂ ਤਾਂ ਆਪਣਾ ਪਾਰਟ ਕਰਤਾ, ਉਹਨਾਂ ਨੇ ਨਹੀਂ ਕੀਤਾ। ਉਦੋਂ ਬੇਨਜ਼ੀਰ ਭੁੱਟੋ ਦੀ ਕੈਬਨਿਟ ਜਿਹੜੇ ਇੰਟੀਰੀਅਰ ਮਿਨਿਸਟਰ ਸੀ, ਹੋਮ ਮਿਨਿਸਟਰ, ਉਹ ਐਹਸਨ ਇਕਬਾਲ ਸੀ। ਹਾਲਾਂਕਿ ਉਹਨਾਂ ਨੇ ਹਮੇਸ਼ਾ ਡਿਨਾਈ ਕੀਤਾ ਨਹੀਂ ਇਦਾਂ ਦਾ ਕੁਝ ਨਹੀਂ ਹੋਇਆ, ਪਰ ਜਿਹੜੇ ਫੈਕਟਸ ਨੇ ਉਹਨਾਂ ਨੂੰ ਤਾਂ ਤੁਸੀਂ ਨਹੀਂ ਬਦਲ ਸਕਦੇ। ਹਾਲਾਂਕਿ ਮੈਂ ਇਹਦੇ ਤੇ ਕੋਈ ਕਦੇ ਵੀ ਇਹਨੂੰ ਉਸ ਕਿਸਮ ਦਾ ਨਿਸ਼ਾਨਾ ਨਹੀਂ ਬਣਾਇਆ ਇਸ ਡਿਸਕਸ਼ਨ ਨੂੰ, ਪਰ ਜਿਨ੍ਹਾਂ ਦੇ ਉੱਤੇ ਆਲਰੇਡੀ ਜੇ ਉਹਨਾਂ ਦੀ ਪ੍ਰੀਮੀਅਰ ਜਿਹੜੀ ਬੇਨਜ਼ੀਰ ਭੁੱਟੋ ਨੇ ਉਹਨਾਂ ਦੇ ਮਾਰੇ ਜਾਣ ਤੋਂ 4 ਦਿਨ ਪਹਿਲਾਂ ਵੀ ਉਹਨੇ ਇੱਕ ਇੰਟਰਵਿਊ 'ਚ ਇਹ ਗੱਲ ਕਹੀ, ਤੇ ਐਹਸਨ ਇਕਬਾਲ ਇਸ ਲਈ ਜਵਾਬਦੇਹ ਨੇ, ਉਹ ਇੰਟੀਰੀਅਰ ਮਿਨਿਸਟਰ ਸਨ, ਕਿ ਜੇ ਇਹ ਨਹੀਂ ਸੀ ਤੇ ਅਸਲੀ ਗੱਲ ਕੀ ਸੀ। ਹੁਣ ਉਹ ਜਿਹੜੇ ਨੇ ਇੱਕ ਡੈਮੋਕ੍ਰੈਟਿਕਲੀ ਇਲੈਕਟਿਡ ਗਵਰਨਮੈਂਟ ਇਮਰਾਨ ਖਾਨ ਦੀ, ਜੇ ਇਲੈਕਸ਼ਨਾਂ ਦੀ ਫੇਅਰਨੈਸ ਦੀ ਗੱਲ ਕਰਨੀ ਹੈ ਤਾਂ ਫਿਰ ਪਾਕਿਸਤਾਨ ਦਾ ਸਾਰਾ ਹੀ ਇਤਿਹਾਸ ਦੇਖ ਲਓ ਕਿ ਕਿਨੇ ਕਿਹਦੇ ਤੇ ਇਤਰਾਜ਼ ਨਹੀਂ ਕੀਤਾ ਕਿ ਜੀ ਕਿਹੜੀ ਇਲੈਕਸ਼ਨ ਫੇਅਰ ਹੋਈ ਹੈ। ਹਾਲਾਂ ਉਹਨਾਂ ਦੇ ਜਿਹੜੇ ਕੁਝ ਇੰਟੈਲੈਕਚੁਅਲ ਨੇ ਮੈਨੂੰ ਕਹਿੰਦੇ ਜੀ ਇੱਕੋ ਹੀ ਇਲੈਕਸ਼ਨ ਫੇਅਰ ਹੋਈ ਸੀ ਜਿਹੜੀ ਯਹੀਆ ਖਾਨ ਨੇ ਕਰਵਾਈ 70-71 ਚ, ਔਰ ਉਹਦੇ ਚੋਂ ਹੀ ਬੰਗਲਾਦੇਸ਼ ਨਿਕਲਿਆ ਕਿਉਂਕਿ ਸ਼ੇਖ ਮੁਜੀਬ ਦੀ ਪਾਰਟੀ ਕੋਲ ਐਬਸੋਲੂਟ ਮੈਜੋਰਿਟੀ ਸੀ, ਔਰ ਉਰਲੇ ਪਾਸੇ ਸਾਰੇ ਜਗੀਰਦਾਰ ਜਵਾੜੇ ਵੱਡੇ ਵੱਡੇ ਸਾਰੇ ਹਾਰ ਗਏ ਸੀ ਕਿਉਂਕਿ ਦੈਟ ਵਾਸ ਦਾ ਓਨਲੀ। ਸੋ ਇਹ ਕੁਦਰਤੀ ਹੁੰਦਾ ਹੈ ਕਿ ਵੀ ਉੱਥੇ ਤਾਂ ਲੱਗਦਾ ਹੀ ਹੈ, ਔਰ ਇੰਟਰਫੀਅਰੈਂਸ ਕਿਤੇ ਨਾ ਕਿਤੇ ਅੱਡ-ਅੱਡ ਲੈਵਲ ਤੇ ਹੁੰਦੀ ਹੈ। ਹੁਣ ਤੁਸੀਂ ਇਸ ਸਾਰੇ ਨੂੰ ਇੱਕ ਡੈਮਾਗੋਗ ਔਰ ਡਿਕਟੇਟਰ ਦੇ ਨਾਲ ਕੰਪੇਅਰ ਕਰਕੇ ਔਰ ਅਮਰੀਕਨ ਐਮਬੈਸੀ ਦੁੱਗਣਾ ਗੁਨਾਹ ਕਰਦੀ ਹੈ ਕਿਉਂਕਿ ਇਹਨਾਂ ਦਾ ਤਾਂ ਬਣਦਾ ਹੀ ਨਹੀਂ ਹੈ, ਐਮਬੈਸੀ ਦਾ ਕੋਈ ਰੋਲ ਨਹੀਂ ਹੈ ਕਿ ਉਹ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਕਰੇ ਜਾਂ ਉੱਥੇ ਕਿਸ ਪਾਰਟੀ ਨੇ ਆਣਾ ਹੈ ਜਾਂ ਕਿਹਨੇ ਜਾਣਾ ਹੈ। ਔਰ ਇਸ ਸਾਰੇ ਦੇ ਉੱਤੇ ਜਦੋਂ ਇਸ ਗੱਲ ਦਾ ਹੋਇਆ ਔਰ ਫਿਰ ਨਾਲ ਦੀ ਨਾਲ ਜਿਹੜੀ ਹੈ ਵਾਇਰਲ ਹੋ ਗਈ ਹੈ ਸਾਰੀ, ਉਹਨਾਂ ਨੇ ਅੱਗੋਂ ਜਿਹੜਾ ਆਪੋਜੀਸ਼ਨ ਲੱਭ ਰਹੀ ਹੁੰਦੀ ਹੈ ਮੌਕਾ, ਇੰਡੀਅਨਸ ਨੇ ਵੀ ਉਸ ਨੂੰ ਅੱਗੇ ਤੋਰ ਦਿੱਤਾ ਦੱਸਣ ਲਈ ਕਿ ਦੇਖੋ ਜੀ ਅਮਰੀਕਨਾਂ ਦਾ ਕੀ ਵਿਊ ਹੈ ਇਮਰਾਨ ਖਾਨ ਬਾਰੇ, ਔਰ ਉਹਦੇ ਜਿਹੜਾ ਐਕਸਪਲੇਨੇਸ਼ਨ ਦਿੱਤੀ ਹੈ ਯੂਐਸ ਐਮਬੈਸੀ ਨੇ। ਯੂਐਸ ਐਮਬੈਸੀ ਇਸਲਾਮਾਬਾਦ ਟਵਿੱਟਰ ਅਕਾਊਂਟ ਵਾਜ਼ ਐਕਸੈਸਡ ਲਾਸਟ ਨਾਈਟ ਵਿਦਆਊਟ ਆਥੋਰਾਈਜੇਸ਼ਨ। ਇਹ ਬੜੀ ਡਿਪਲੋਮੈਟਿਕ ਲੈਂਗੁਏਜ ਹੈ ਕਿ ਬਿਨਾਂ ਕਿਸੇ ਨੂੰ ਹੱਕ ਦਿੱਤਿਆਂ ਕਿਸੇ ਨੇ ਇਹਨੂੰ ਜਿਹੜਾ ਐਕਸੈਸ, ਇਹ ਨਹੀਂ ਕਿਹਾ ਵੀ ਹੈਕ ਹੋਇਆ, ਹੈਕ ਤਾਂ ਸਮਝ ਆ ਸਕਦਾ ਹੈ, ਉਹਦੇ ਜਦੋਂ ਹੈਕ ਕਰਦੇ ਨੇ ਉਹਦੇ ਜੋ ਮਰਜ਼ੀ ਮੈਟਰ ਪਾ ਦੇਣ। ਹੁਣ ਆਇਡੈਂਟੀਫਾਈ ਕਰੋ ਕਿਨੇ ਇਹਨੂੰ ਕੀਤਾ ਜਾਂ ਤੁਹਾਡੇ ਬਿਨਾਂ ਆਥੋਰਾਈਜੇਸ਼ਨ ਤੋਂ। The US embassy doesn't endorse the posting or retweeting of political messages. We apologize for any confusion that may have resulted from the unauthorized post. Confusion ਕੀ ਹੈ? ਤੁਸੀਂ ਇੱਕ ਮਡ ਸਲਿੰਗਿੰਗ ਕੀਤੀ ਹੈ, ਇੱਕ ਤੁਸੀਂ ਇੰਟਰਫੇਰੈਂਸ ਕੀਤੀ ਹੈ, ਔਰ ਮੈਂ ਸਮਝਦਾ ਵੀ ਇਸ ਮਾਮਲੇ ਤੇ ਪਾਕਿਸਤਾਨ ਨੂੰ ਟਫ ਲੈਣਾ ਚਾਹੀਦਾ ਸਟੈਂਡ। ਉਹਨਾਂ ਦੇ ਜਿਹੜਾ ਹਾਈ ਕਮਿਸ਼ਨਰ ਹੈ ਅਮਰੀਕਾ ਦਾ, ਐਮਬੈਸਡਰ ਹੈ ਉੱਥੇ, ਉਹਨੂੰ ਤਲਬ ਕਰਨਾ ਚਾਹੀਦਾ, ਉਹਨੂੰ ਕਹਿਣਾ ਚਾਹੀਦਾ ਕਿ ਭਾਈ ਜਿਹੜਾ ਵੀ ਹੈਗਾ ਉਹਨੂੰ ਦੱਸੋ ਕੌਣ ਹੈ, ਅਨਆਥੋਰਾਈਜ਼ਡ ਤੁਸੀਂ ਕਿਹਾ ਯੂਜ਼ ਕੀਤਾ, ਉਹਨੂੰ ਪਰਸੋਨਾ ਨਾਨ ਗ੍ਰੇਟਾ ਡਿਕਲੇਅਰ ਕਰੋ। ਔਰ ਇਸ ਸਾਰੇ ਚੋਂ ਜਿਵੇਂ ਮੈਂ ਕਿਹਾ ਕਿ ਵੀ ਸ਼ੀਰੀ ਮਜ਼ਾਰੀ ਨੇ ਕਾਫੀ ਸਟਰੋਂਗ ਦਿੱਤਾ ਰਿਐਕਸ਼ਨ, ਬਟ ਉਹ ਜ਼ਬਾਨੀ ਕਲਾਮੀ ਹੈ ਕਿ ਜੀ ਉਹਨਾਂ ਨੇ ਕਿਹਾ ਕਿ ਵੀ account was not clear, account was clearly not hacked, so someone who had access to it used it without authorization. Unacceptable that someone working in US embassy is pushing a particular political party's agenda. ਇਹ ਬੜੀ ਮਾਈਲਡ ਹੈ, ਮੈਂ ਸਮਝਦਾ ਗੱਲ ਕਹਿਣੀ। ਉਹਨਾਂ ਨੂੰ ਕਹੋ ਜੀ ਤਲਬ ਕਰੋ ਵੀ ਤੁਸੀਂ ਇਹ ਕੀਤਾ, ਦੱਸੋ ਕੌਣ ਹੈ, ਉਹਨੂੰ ਡਿਕਲੇਅਰ ਕਰੋ ਪਰਸੋਨਾ ਨਾਨ ਗ੍ਰੇਟਾ, ਕਿਉਂਕਿ ਉਹਨਾਂ ਦੇ ਜਿਹੜੇ ਪੋਲੀਟੀਕਲ ਕਮਿਊਨੀਕੇਟਰ ਨੇ ਸਪੈਸ਼ਲ ਅਸਿਸਟੈਂਟ ਸ਼ਾਹਬਾਜ਼ ਗਿੱਲ, ਉਹਨਾਂ ਨੇ ਕਿਹਾ ਜੀ ਫॉर द फर्स्ट टाइम एवर an embassy was seen insulting its own lawfully elected president. We expect some heads to roll. This is unacceptable. ਉਹ ਕਿਉਂ ਹੈਡ ਰੋਲ ਕਰਨਗੇ ਜੀ? ਤੁਸੀਂ ਉਹਨਾਂ ਨੂੰ ਕਹੋ ਕਿ ਜੀ ਦਿਓ ਸਾਨੂੰ ਕੌਣ ਹੈ ਅਨਆਥੋਰਾਈਜ਼ਡ, ਵੀ ਵਿਲ ਰੋਲ ਦੈਟ ਹੈਡ। ਸੋ ਕਈ ਵਾਰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਨਾਲ ਦੀ ਨਾਲ ਜਿਹੜਾ ਉਹ ਟਿਟ ਫॉर ਟੈਟ ਹੁੰਦਾ ਹੈ, ਅਦਰਵਾਈਜ਼ ਤਾਂ ਫਿਰ ਇਹੀ ਹੁੰਦਾ ਹੈ ਕਿ ਵੀ ਤੁਸੀਂ ਗੱਲਾਂ ਦਾ ਕੜਾ ਬਣਾ ਰਹੇ ਹੋ, ਤੁਸੀਂ ਕਰਨ ਦੀ ਤੁਹਾਡੇ 'ਚ ਹਿੰਮਤ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।